ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 7 ਅਪ੍ਰੈਲ 2024 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਗੈਰ ਅਸਲੀਅਤ। ਸੁਨਹਿਰੀ ਮਤਨ ਯਸਾਇਆ। ਸਾਡੇ ਸੁਨੇਹੇ ਉੱਤੇ ਕੌਣ ਈਮਾਨ ਲਿਆਇਆ ਤੇ ਖੁਦਾਵੰਦ ਦਾ ਬਾਜ਼ੂ ਕਿਹਦੇ ਉੱਤੇ ਜ਼ਾਹਿਰ ਹੋਇਆ। ਜਵਾਬੀ ਪੜ੍ਹਾਈ। ਰੋਮੀਓ। ਇਸ ਲਈ ਹੁਣ ਜਿਹੜੇ ਮਸੀਹ ਯਸੂ ਵਿੱਚ ਨੇ ਉਹਨਾਂ ਉੱਤੇ ਸਜ਼ਾ ਦਾ ਹੁਕਮ ਨਹੀਂ, ਕਿਉਂ ਜੇ ਹਯਾਤੀ ਦੇ ਰੂਹ ਦੀ ਸ਼ਰੀਅਤ ਨੇ ਮਸੀਹ ਯਸੂ ਵਿੱਚ ਮੈਨੂੰ ਪਾਪ ਤੇ ਮੌਤ ਦੀ ਸ਼ਰੀਅਤ ਤੋਂ ਆਜ਼ਾਦ ਕਰ ਦਿੱਤਾ। ਤੇ ਜਿਸਮਾਨੀ ਨੀਅਤ ਮੌਤ ਹੈ, ਪਰ ਰੂਹਾਨੀ ਨੀਅਤ ਹਯਾਤੀ ਤੇ ਇਤਮਾਨਾਨ ਹੈ। ਇਸ ਲਈ ਭਈ ਜਿੰਨੇ ਰੱਬ ਦੀ ਰੂਹ ਦੀ ਹਦਾਇਤ ਨਾਲ ਟੁਰਦੇ ਨੇ ਉਹ ਹੀ ਰੱਬ ਦੇ ਪੁੱਤਰ ਨੇ। ਰੂਹ ਆਪ ਸਾਡੀ ਰੂਹ ਨਾਲ ਮਿਲ ਕੇ ਗਵਾਹੀ ਦਿੰਦਾ ਹੈ ਭਈ ਅਸੀਂ ਰੱਬ ਦੇ ਪੁੱਤਰ ਹਾਂ। ਕਿਉਂ ਜੇ ਮੈਨੂੰ ਯਕੀਨ ਹੈ ਭਈ ਰੱਬ ਦੀ ਮੁਹੱਬਤ ਜਿਹੜੀ ਸਾਡੇ ਖੁਦਾਵੰਦ ਯਿਸੂ ਮਸੀਹ ਵਿੱਚ ਹੈ, ਉਹਦੇ ਤੋਂ ਨਾ ਸਾਨੂੰ ਮੌਤ ਵੱਖ ਕਰ ਸਕੇਗੀ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲ ਦੀਆਂ ਨਾ ਆਉਣ ਵਾਲੀਆਂ ਸ਼ੈਵਾਂ, ਨਾ ਕੁਦਰਤ, ਨਾ ਉਚਿਆਈ, ਨਾ ਪਸਤੀ, ਨਾ ਕੋਈ ਹੋਰ ਮਖਲੂਕ। ਦਰਸੀ ਆਵਾਜ਼ ਬਾਈਬਲ ਵਿੱਚੋਂ ਖਰੂਜ। ਮੂਸਾ ਨੇ ਰੱਬ ਨੂੰ ਆਖਿਆ ਭਈ ਮੈਂ ਕੌਣ ਵਾਂ ਜਿਹੜਾ ਫਰਾਊਨ ਦੇ ਕੋਲ ਜਾਵਾਂਗਾ ਤੇ ਬਨੀ ਇਸਰਾਏਲ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਵਾਂਗਾ। ਖਰੂਜ। ਤੇ ਰੱਬ ਨੇ ਮੂਸਾ ਨੂੰ ਆਖਿਆ ਭਈ ਇਹ ਤੇਰੇ ਹੱਥ ਵਿੱਚ ਕੀ ਏ। ਉਹਨੇ ਆਖਿਆ ਸੋਟੀ। ਫਿਰ ਉਹਨੇ ਆਖਿਆ ਇਹਨੂੰ ਧਰਤੀ ਉੱਤੇ ਸੁੱਟ ਦੇ। ਉਹਨੇ ਉਹਨੂੰ ਧਰਤੀ ਉੱਤੇ ਸੁੱਟਿਆ ਤੇ ਉਹ ਸੱਪ ਬਣ ਗਈ ਤੇ ਮੂਸਾ ਉਹਦੇ ਸਾਹਮਣੇ ਨੱਸ ਗਿਆ। ਤਦ ਖੁਦਾਵੰਦ ਨੇ ਮੂਸਾ ਨੂੰ ਆਖਿਆ ਭਈ ਹੱਥ ਵਧਾ ਕੇ ਉਹਦੀ ਪੂਛਲ ਨੂੰ ਫੜ ਲੈ। ਉਹਨੇ ਹੱਥ ਵਧਾਇਆ ਤੇ ਉਹਨੂੰ ਫੜ ਲਿਆ। ਉਹ ਉਹਦੇ ਹੱਥ ਵਿੱਚ ਸੋਟੀ ਬਣ ਗਿਆ, ਤਾਂ ਜੋ ਉਹ ਯਕੀਨ ਕਰਨ ਭਈ ਖੁਦਾਵੰਦ ਉਹਨਾਂ ਦੇ ਪਿਓ ਦਾਦੇ ਦਾ ਰੱਬ, ਇਬਰਾਹੀਮ ਦਾ ਰੱਬ ਤੇ ਯਾਕੂਬ ਦਾ ਰੱਬ ਤੈਨੂੰ ਵਿਖਾਲੀ ਦਿੱਤਾ ਏ। ਫਿਰ ਖੁਦਾਵੰਦ ਨੇ ਉਹਨੂੰ ਇਹ ਵੀ ਆਖਿਆ ਭਈ ਆਪਣਾ ਹੱਥ ਆਪਣੇ ਸੀਨੇ ਉੱਤੇ ਧਰ ਕੇ ਢੱਕ ਲੈ। ਉਹਨੇ ਆਪਣਾ ਹੱਥ ਸੀਨੇ ਉੱਤੇ ਧਰ ਕੇ ਢੱਕ ਲਿਆ ਤੇ ਜਦ ਉਹਨੇ ਉਹਨੂੰ ਬਾਹਰ ਕੱਢ ਕੇ ਵੇਖਿਆ ਤੇ ਉਹਦਾ ਹੱਥ ਕੋੜ ਨਾਲ ਬਰਫ਼ ਵਾਂਗਰ ਚਿੱਟਾ ਹੋ ਗਿਆ ਸੀ। ਉਹਨੇ ਆਖਿਆ ਭਈ ਤੂੰ ਆਪਣਾ ਹੱਥ ਫੇਰ ਆਪਣੇ ਸੀਨੇ ਉੱਤੇ ਧਰ ਕੇ ਢੱਕ ਲੈ। ਉਹਨੇ ਫੇਰ ਉਹਨੂੰ ਸੀਨੇ ਉੱਤੇ ਧਰ ਕੇ ਢੱਕ ਲਿਆ। ਜਦ ਉਹਨੇ ਉਹਨੂੰ ਬਾਹਰ ਕੱਢ ਕੇ ਵੇਖਿਆ ਤੇ ਉਹ ਫੇਰ ਬਾਕੀ ਪਿੰਡੇ ਵਾਂਗਰ ਹੋ ਗਿਆ ਸੀ। ਤੇ ਇੰਜ ਹੋਵੇਗਾ ਭਈ ਜੇ ਉਹ ਤੇਰਾ ਯਕੀਨ ਨਾ ਕਰਨ ਤੇ ਪਹਿਲੇ ਮੁਅਜਜ਼ੇ ਨੂੰ ਵੀ ਨਾ ਮੰਨਣ ਤੇ ਦੂਜੇ ਮੁਅਜਜ਼ੇ ਦੇ ਪਾਰੋਂ ਯਕੀਨ ਕਰ ਲੈਣਗੇ। ਇਸ ਲਈ ਹੁਣ ਤੂੰ ਜਾ ਤੇ ਮੈਂ ਤੇਰੀ ਜ਼ੁਬਾਨ ਦੀ ਜ਼ਿੰਮੇਦਾਰੀ ਲੈਣਾ ਵਾਂ ਤੇ ਤੈਨੂੰ ਸਿਖਾਉਂਦਾ ਰਵਾਂਗਾ ਭਈ ਤੂੰ ਕੀ ਕੀ ਆਖੇ। ਤਦ ਲੋਕਾਂ ਨੇ ਉਹਨਾਂ ਦਾ ਯਕੀਨ ਕੀਤਾ ਤੇ ਇਹ ਸੁਣ ਕੇ ਭਈ ਖੁਦਾ ਨੇ ਬਨੀ ਇਸਰਾਈਲ ਦੀ ਖਬਰ ਲਈਏ ਤੇ ਉਹਨਾਂ ਦੇ ਦੁੱਖਾਂ ਉੱਤੇ ਨਜ਼ਰ ਕੀਤੀ। ਉਹਨਾਂ ਨੇ ਆਪਣਾ ਸਿਰ ਝੁਕਾ ਕੇ ਸਜਦਾ ਕੀਤਾ। ਖਰੂਜ। ਖੁਦਾਵੰਦ ਤੇਰਾ ਰੱਬ ਜਿਹੜਾ ਤੈਨੂੰ ਮੁਲਕੇ ਮਿਸਰ ਤੋਂ ਗੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ ਮੈਂ ਵਾਂ। ਮੇਰੇ ਅੱਗੇ ਤੂੰ ਗੈਰ ਮਾਬੂਦਾਂ ਨੂੰ ਨਾ ਮੰਨੀ। ਯੋਹੰਨਾ। ਫਿਰ ਤੀਜੇ ਦਿਨ ਕਾਨਾ ਗਲੀਲ ਵਿੱਚ ਵਿਆਹ ਹੋਇਆ ਤੇ ਯਸੂ ਦੀ ਮਾਂ ਉੱਥੇ ਸੀ। ਤੇ ਜਦ ਮੈਂ ਮੁੱਕ ਗਈ ਤੇ ਯਸੂ ਦੀ ਮਾਂ ਨੇ ਉਹਨੂੰ ਆਖਿਆ ਭਈ ਉਹਨਾਂ ਦੇ ਕੋਲ ਮੈਂ ਨਹੀਂ ਰਹੀ। ਯਸੂ ਨੇ ਉਹਨੂੰ ਆਖਿਆ ਐ ਔਰਤ, ਮੈਨੂੰ ਤੇਰੇ ਨਾਲ ਕੀ ਕੰਮ ਏ, ਹਲੇ ਮੇਰਾ ਵੇਲਾ ਨਹੀਂ ਆਇਆ। ਉਹਦੀ ਮਾਂ ਨੇ ਨੌਕਰਾਂ ਨੂੰ ਆਖਿਆ ਜੋ ਕੁਝ ਇਹ ਤੁਹਾਨੂੰ ਆਖੇ ਉਹ ਕਰੋ। ਯਸੂ ਨੇ ਉਹਨਾਂ ਨੂੰ ਆਖਿਆ ਮਟਕਿਆਂ ਵਿੱਚ ਪਾਣੀ ਭਰ ਦਿਓ। ਇਸ ਲਈ ਉਹਨਾਂ ਨੇ ਉਹਨਾਂ ਨੂੰ ਕੰਨਾਂ ਤੀਕਰ ਭਰ ਦਿੱਤਾ। ਫਿਰ ਉਹਨੇ ਆਖਿਆ ਹੁਣ ਕੱਢ ਕੇ ਮੀਰੇ ਮਜਲਸ ਦੇ ਕੋਲ ਲੈ ਜਾਓ। ਇਸ ਲਈ ਉਹ ਲੈ ਗਏ। ਜਦ ਮੀਰੇ ਮਜਲਸ ਨੇ ਉਹ ਪਾਣੀ ਚਖਿਆ ਜਿਹੜਾ ਮੈਂ ਬਣ ਗਿਆ ਸੀ ਤੇ ਜਾਣਦਾ ਨਹੀਂ ਸੀ ਵੀ ਇਹ ਕਿੱਥੋਂ ਆਈ ਏ, ਪਰ ਨੌਕਰ ਜਿਨ੍ਹਾਂ ਨੇ ਪਾਣੀ ਭਰਿਆ ਸੀ ਜਾਣਦੇ ਸੀ। ਤੇ ਮੀਰੇ ਮਜਲਸ ਨੇ ਲਾੜੇ ਨੂੰ ਬੁਲਾ ਕੇ ਉਹਨੂੰ ਆਖਿਆ ਹਰ ਬੰਦਾ ਪਹਿਲਾਂ ਚੰਗੀ ਮਹਿ ਪੇਸ਼ ਕਰਦਾ ਏ ਤੇ ਮਾੜੀ ਬਾਅਦ ਵਿੱਚ, ਜਦੋਂ ਪੀ ਕੇ ਛੱਕ ਗਏ, ਪਰ ਤੂੰ ਚੰਗੀ ਮਹਿ ਹੁਣ ਤੀਕਰ ਰੱਖ ਛੱਡੀ ਏ। ਇਹ ਪਹਿਲਾ ਮੁਅਜਜ਼ਾ ਯਿਸੂ ਨੇ ਕਾਨਾ ਗਲੀਲ ਵਿੱਚ ਵਿਖਾ ਕੇ ਆਪਣਾ ਜਲਾਲ ਜ਼ਾਹਰ ਕੀਤਾ ਤੇ ਉਹਦੇ ਚੇਲੇ ਉਹਦੇ ਉੱਤੇ ਈਮਾਨ ਲਿਆਏ।
ਮੱਤੀ ਜਦ ਉਹ ਪਹਾੜੋਂ ਉਤਰਿਆ ਤੇ ਬਹੁਤ ਸਾਰੇ ਲੋਕੀ ਉਹਦੇ ਮਗਰ ਟੁਰ ਪਏ ਤੇ ਵੇਖੋ ਇੱਕ ਕੋੜੀ ਨੇ ਕੋਲ ਆ ਕੇ ਉਹਨੂੰ ਸਜਦਾ ਕੀਤਾ ਤੇ ਆਖਿਆ, ਐ ਖੁਦਾਵੰਦ, ਜੇ ਤੂੰ ਚਾਹਵੇਂ ਤੇ ਮੈਨੂੰ ਪਾਕ ਸਾਫ਼ ਕਰ ਸਕਦਾ ਹੈ। ਉਹਨੇ ਹੱਥ ਵਧਾ ਕੇ ਉਹਨੂੰ ਛੂਹਿਆ ਤੇ ਆਖਿਆ, ਮੈਂ ਚਾਹੁੰਦਾ ਵਾਂ ਭਈ ਤੂੰ ਪਾਕ ਸਾਫ਼ ਹੋ ਜਾ। ਉਹ ਉਸੇ ਵੇਲੇ ਪਾਕ ਸਾਫ਼ ਹੋ ਗਿਆ। ਯਿਸੂ ਨੇ ਉਹਨੂੰ ਆਖਿਆ ਭਈ ਖਬਰਦਾਰ ਕਿਸੇ ਨੂੰ ਨਾ ਦਸੀਂ, ਬਲਕਿ ਜਾ ਕੇ ਆਪਣੇ ਆਪ ਨੂੰ ਕਾਹਨ ਨੂੰ ਵਿਖਾ ਤੇ ਜਿਹੜੀ ਨਜ਼ਰ ਮੂਸਾ ਨੇ ਮੁਕਰਰ ਕੀਤੀ ਏ ਉਹ ਪੂਰੀ ਕਰ, ਤਾਂ ਜੋ ਉਹਨਾਂ ਲਈ ਗਵਾਹੀ ਹੋਵੇ। ਤੇ ਯਿਸੂ ਨੇ ਪਤਰਸ ਦੇ ਘਰ ਵਿੱਚ ਆ ਕੇ ਉਹਦੀ ਸੱਸ ਨੂੰ ਤਪ ਵਿੱਚ ਪਈ ਵੇਖਿਆ। ਉਹਨੇ ਉਹਦਾ ਹੱਥ ਛੂਹਿਆ ਤੇ ਤਪ ਉਹਦੇ ਉੱਤੋਂ ਉਤਰ ਗਈ ਤੇ ਉਹ ਉੱਠ ਕੇ ਖਲੋ ਗਈ ਤੇ ਉਹਦੀ ਸੇਵਾ ਕਰਨ ਲੱਗੀ। ਜਦੋਂ ਸ਼ਾਮ ਹੋਈ ਤੇ ਉਹਦੇ ਕੋਲ ਬਹੁਤ ਸਾਰੇ ਲੋਕ ਆਏ ਜਿਨ੍ਹਾਂ ਵਿੱਚ ਬਦਰੂਆਂ ਸੀ। ਉਹਨੇ ਰੂਹਾਂ ਨੂੰ ਜ਼ੁਬਾਨ ਨਾਲ ਹੀ ਆਖ ਕੇ ਕੱਢ ਦਿੱਤਾ ਤੇ ਸਾਰੇ ਬਿਮਾਰਾਂ ਨੂੰ ਚੰਗਾ ਕਰ ਦਿੱਤਾ। ਜਦ ਯਿਸੂ ਨੇ ਆਪਣੇ ਆਲ ਦੁਆਲੇ ਬਹੁਤ ਵੱਡਾ ਜੱਥਾ ਵੇਖਿਆ ਤੇ ਪਾਰ ਜਾਣ ਦਾ ਹੁਕਮ ਦਿੱਤਾ ਤੇ ਵੇਖੋ, ਝੀਲ ਵਿੱਚ ਅਜਿਹਾ ਵੱਡਾ ਤੂਫਾਨ ਆਇਆ ਭਈ ਕਸ਼ਤੀ ਛੱਲਾਂ ਵਿੱਚ ਲੁਕ ਗਈ, ਪਰ ਉਹ ਸੌਂਦਾ ਪਿਆ ਸੀ। ਉਹਨਾਂ ਨੇ ਉਹਦੇ ਕੋਲ ਆ ਕੇ ਉਹਨੂੰ ਜਗਾਇਆ ਤੇ ਆਖਿਆ, ਐ ਖੁਦਾਵੰਦ, ਸਾਨੂੰ ਬਚਾ, ਅਸੀਂ ਮਰਨ ਵਾਲੇ ਹਾਂ। ਉਹਨੇ ਉਹਨਾਂ ਨੂੰ ਆਖਿਆ, ਐ ਘੱਟ ਇਤਕਾਦ ਵਾਲਿਓ, ਕਿਉਂ ਡਰਦੇ ਹੋ? ਤਦ ਉਹਨੇ ਉੱਠ ਕੇ ਹਵਾ ਤੇ ਪਾਣੀ ਨੂੰ ਝਿੜਕਿਆ ਤੇ ਬੜਾ ਸਕੂਨ ਹੋ ਗਿਆ। ਮੱਤੀ ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਖਬਰਦਾਰ ਕੋਈ ਤੁਹਾਨੂੰ ਗੁੰਮਰਾਹ ਨਾ ਕਰ ਦੇਵੇ, ਕਿਉਂ ਜੇ ਬਥੇਰੇ ਮੇਰੇ ਨਾਂ ਤੋਂ ਆਉਣਗੇ ਤੇ ਆਖਣਗੇ ਮੈਂ ਮਸੀਹ ਹਾਂ ਤੇ ਬਹੁਤ ਸਾਰੇ ਲੋਕਾਂ ਨੂੰ ਗੁੰਮਰਾਹ ਕਰਨਗੇ। ਤੇ ਤੁਸੀਂ ਲੜਾਈ ਤੇ ਲੜਾਈਆਂ ਦੀ ਖਬਰਾਂ ਸੁਣੋਗੇ। ਖਬਰਦਾਰ ਘਬਰਾ ਨਾ ਜਾਇਓ, ਕਿਉਂ ਜੇ ਇਹਨਾਂ ਗੱਲਾਂ ਦਾ ਵਾਕਿਆ ਹੋਣਾ ਜ਼ਰੂਰ ਏ, ਪਰ ਉਸ ਵੇਲੇ ਖਾਤਮਾ ਨਾ ਹੋਵੇਗਾ। ਕਿਉਂ ਜੇ ਕੌਮ ਉੱਤੇ ਕੌਮ ਤੇ ਸਲਤਨਤ ਉੱਤੇ ਸਲਤਨਤ ਚੜ੍ਹਾਈ ਕਰੇਗੀ ਤੇ ਥਾਂ ਥਾਂ ਤੇ ਕਾਲ ਪੈਣਗੇ ਤੇ ਭੁਚਾਲ ਆਉਣਗੇ। ਤੇ ਉਸ ਵੇਲੇ ਬਥੇਰੇ ਠੋਕਰ ਖਾਣਗੇ ਤੇ ਇੱਕ ਦੂਜੇ ਨੂੰ ਫੜਾਉਣਗੇ ਤੇ ਇੱਕ ਦੂਜੇ ਨਾਲ ਵੈਰ ਰੱਖਣਗੇ। ਤੇ ਬਹੁਤ ਸਾਰੇ ਝੂਠੇ ਨਬੀ ਉੱਠ ਖਲੋਣਗੇ ਤੇ ਬਥੇਰਿਆਂ ਨੂੰ ਗੁੰਮਰਾਹ ਕਰਨਗੇ। ਤੇ ਬੇਦੀਨੀ ਦੇ ਵਧਣ ਨਾਲ ਬਥੇਰਿਆਂ ਦੀ ਮੁਹੱਬਤ ਠੰਡੀ ਪੈ ਜਾਵੇਗੀ। ਪਰ ਜਿਹੜਾ ਅਖੀਰ ਤੀਕਰ ਬਰਦਾਸ਼ਤ ਕਰੇਗਾ ਉਹ ਮੁਕਤੀ ਪਾਵੇਗਾ। ਤੇ ਬਾਦਸ਼ਾਹੀ ਦੀ ਇਸ ਖੁਸ਼ਖਬਰੀ ਦੀ ਮੁਨਾਦੀ ਸਾਰੇ ਜੱਗ ਵਿੱਚ ਹੋਵੇਗੀ, ਤਾਂ ਜੋ ਸਾਰੀਆਂ ਕੌਮਾਂ ਦੀ ਗਵਾਹੀ ਹੋਵੇ। ਰੋਮੀਓ ਬਦਨੀ ਨੀਅਤ ਰੱਬ ਦਾ ਵੈਰ ਏ, ਕਿਉਂ ਜੇ ਨਾ ਤੇ ਰੱਬ ਦੀ ਸ਼ਰੀਅਤ ਦੇ ਤਾਬਿਆ ਏ ਤੇ ਨਾ ਹੋ ਸਕਦੀ ਏ। ਤੇ ਜਿਹੜੇ ਬਦਨੀ ਨੇ ਉਹ ਰੱਬ ਨੂੰ ਖੁਸ਼ ਨਹੀਂ ਕਰ ਸਕਦੇ। ਰੋਮੀਓ ਤੇ ਇਸ ਜਹਾਨ ਦੇ ਹਮ ਸ਼ਕਲ ਨਾ ਬਣੋ, ਬਲਕਿ ਸਿਆਣ ਨਵੀਂ ਹੋ ਜਾਣ ਨਾਲ ਆਪਣੀ ਸੂਰਤ ਬਦਲਦੇ ਜਾਓ, ਤਾਂ ਜੋ ਰੱਬ ਦੀ ਨੇਕ ਤੇ ਪਸੰਦੀਦਾ ਤੇ ਕਾਮਲ ਮਰਜ਼ੀ ਤਜਰਬੇ ਨਾਲ ਪਤਾ ਕਰਦੇ ਜਾਓ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਮੂਸਾ ਨੇ ਇੱਕ ਕੌਮ ਨੂੰ ਮਾਦੇ ਦੀ ਬਜਾਏ ਰੂਹ ਵਿੱਚ ਰੱਬ ਦੀ ਇਬਾਦਤ ਕਰਨ ਵੱਲ ਲਾਇਆ ਤੇ ਲਾਫਾਨੀ ਸਿਆਣ ਦੀਆਂ ਦਿੱਤੀਆਂ ਹੋਈਆਂ ਹਸਤੀ ਦੀਆਂ ਵੱਡੀਆਂ ਇਨਸਾਨੀ ਕਾਬਲੀਅਤਾਂ ਨੂੰ ਬਿਆਨ ਕੀਤਾ। ਇਬਰਾਨੀਆਂ ਨੂੰ ਸ਼ਰੀਅਤ ਦੇਣ ਵਾਲਾ ਬੋਲਣ ਵਿੱਚ ਧੀਮਾ ਜੋ ਕੁਝ ਉਹਦੇ ਉੱਤੇ ਜ਼ਾਹਿਰ ਹੋਇਆ ਸੀ, ਉਹ ਲੋਕਾਂ ਨੂੰ ਸਮਝਾਉਣ ਤੋਂ ਮਾਯੂਸ ਸੀ। ਹਿਕਮਤ ਤੋਂ ਹਦਾਇਤ ਪਾ ਕੇ ਜਦੋਂ ਉਹਨੇ ਆਪਣਾ ਅਸਾ ਧਰਤੀ ਉੱਤੇ ਸੁੱਟਿਆ ਤੇ ਉਹਨੇ ਉਹਨੂੰ ਸੱਪ ਬਣਦਿਆਂ ਵੇਖਿਆ, ਮੂਸਾ ਇਹਦੇ ਸਾਹਮਣੇ ਭੱਜ ਪਿਆ, ਪਰ ਸਿਆਣ ਨੇ ਉਹਨੂੰ ਵਾਪਸ ਮੁੜਨ ਤੇ ਉਸ ਸੱਪ ਨਾਲ ਨਿਬੜਨ ਦਾ ਹੁਕਮ ਦਿੱਤਾ ਤੇ ਫਿਰ ਮੂਸਾ ਦਾ ਡਰ ਦੂਰ ਹੋਇਆ। ਇਸ ਵਾक़ੇ ਵਿੱਚ ਸਾਇੰਸ ਦੀ ਹਕੀਕਤ ਵੇਖੀ ਗਈ, ਮਾਦਾ ਸਿਰਫ ਸਾਹਮਣੇ ਲਿਆਇਆ ਗਿਆ। ਦਾਨਾਈ ਦੇ ਹੁਕਮ ਹੇਠਾਂ ਸੱਪ ਬਰਿਆਈ ਇਲਾਹੀ ਸਾਇੰਸ ਦੇ ਫਹਿਮ ਪਾਰੋਂ ਬਰਬਾਦ ਹੋਈ ਤੇ ਇਹਦਾ ਸਬੂਤ ਉਹ ਆਸਾ ਸੀ ਜਿਹਦੇ ਅੱਗੇ ਝੁਕਣਾ ਸੀ। ਉਹਨੂੰ ਖਬਰਦਾਰ ਕਰਨ ਲਈ ਮੂਸਾ ਦਾ ਭਰਮ ਫਿਰ ਆਪਣੀ ਤਾਕਤ ਗਵਾ ਚੁੱਕਿਆ ਸੀ, ਜਦੋਂ ਉਹਨੇ ਇਹ ਦਰਿਆਫਤ ਕੀਤਾ ਵੀ ਜੋ ਕੁਝ ਉਹਨੇ ਜ਼ਾਹਰੀ ਤੌਰ ਤੇ ਵੇਖਿਆ ਏ ਉਹ ਅਸਲ ਵਿੱਚ ਸੀ, ਨਾ ਭਈ ਮਾਦੀ ਅਕੀਦੇ ਦਾ ਇੱਕ ਹਿੱਸਾ ਸੀ। ਜਦੋਂ ਮੂਸਾ ਨੇ ਪਹਿਲਾਂ ਆਪਣਾ ਹੱਥ ਆਪਣੇ ਸੀਨੇ ਉੱਤੇ ਰੱਖ ਕੇ ਟਕਿਆ ਤੇ ਫਿਰ ਬਰਫ਼ ਵਾਂਗਰ ਚਿੱਟਾ ਮੋਹਲਕ ਬਿਮਾਰੀ ਦੇ ਨਾਲ ਬਾਹਰ ਨਿਕਲਿਆ ਤੇ ਫਿਰ ਉਸੇ ਵੇਲੇ ਉਸੇ ਹੀ ਸਾਦਾ ਮਰਹਲੇ ਦੇ ਨਾਲ ਆਪਣੇ ਹੱਥ ਨੂੰ ਇਹਦੀ ਫਿਤਰੀ ਹਾਲਤ ਵਿੱਚ ਬਹਾਲ ਕਰ ਲਿਆ ਤੇ ਸਾਇੰਸੀ ਤੌਰ ਤੇ ਇਹ ਗੱਲ ਜ਼ਾਹਰ ਹੋਈ ਭਈ ਕੋਲ ਫਾਨੀ ਸਿਆਣ ਦੀ ਇੱਕ ਤਖਲੀਕ ਏ, ਨਾ ਭਈ ਮਾਦੇ ਦੀ ਕੋਈ ਹਾਲਤ ਏ।
ਇਲਾਹੀ ਸਾਇੰਸ ਵਿੱਚ ਇਸ ਸਬੂਤ ਦੇ ਪਾਰੋਂ ਰੱਬ ਨੇ ਮੂਸਾ ਦੇ ਡਰ ਨੂੰ ਘੱਟ ਕਰ ਦਿੱਤਾ ਤੇ ਇਹਦੀ ਅੰਦਰੂਨੀ ਆਵਾਜ਼ ਉਹਦੇ ਲਈ ਰੱਬ ਦੀ ਆਵਾਜ਼ ਬਣ ਗਈ, ਜਿਨੇ ਆਖਿਆ, ਤੇ ਇੰਜ ਹੋਵੇਗਾ ਭਈ ਜੇ ਉਹ ਤੇਰਾ ਯਕੀਨ ਨਾ ਕਰਨ ਤੇ ਪਹਿਲੇ ਮੁਅਜਜ਼ੇ ਨੂੰ ਵੀ ਨਾ ਮੰਨਣ ਤੇ ਉਹ ਦੂਜੇ ਮੁਅਜਜ਼ੇ ਦੇ ਪਾਰੋਂ ਯਕੀਨ ਕਰਨਗੇ। ਤੇ ਫਿਰ ਆਉਣ ਵਾਲੇ ਵਰ੍ਹਿਆਂ ਵਿੱਚ ਇਹ ਹੋਇਆ ਭਈ ਯਿਸੂ ਦੇ ਪਾਰੋਂ ਹਸਤੀ ਦੀ ਸਾਇੰਸ ਨੂੰ ਜ਼ਾਹਿਰ ਕੀਤਾ ਗਿਆ, ਜਿਨੇ ਪਾਣੀ ਨੂੰ ਮੈਅ ਵਿੱਚ ਬਦਲ ਕੇ ਆਪਣੇ ਤਾਲਬੇ ਇਲਮਾਂ ਨੂੰ ਸਿਆਣ ਦੀ ਤਾਕਤ ਵਿਖਾਈ ਤੇ ਸਿਆਣ ਦੀ ਬਾਲਾਦਸਤੀ ਨੂੰ ਸਾਬਤ ਕਰਨ ਲਈ ਉਹਨਾਂ ਨੂੰ ਸਿਖਾਇਆ ਭਈ ਕਿੰਜ ਨੁਕਸਾਨ ਪਹੁੰਚਾਏ ਬਗੈਰ ਸੱਪਾਂ ਤੋਂ ਨਿਬੜਨਾ ਹੈ, ਕਿੰਜ ਬਿਮਾਰ ਨੂੰ ਸ਼ਿਫਾ ਦੇਣੀ ਤੇ ਬਦਰੂਆਂ ਨੂੰ ਕੱਢਣਾ ਹੈ। ਕਦੀ ਕਦੀ ਸਾਨੂੰ ਇਹ ਮੰਨਣ ਉੱਤੇ ਮਜਬੂਰ ਕੀਤਾ ਜਾਂਦਾ ਹੈ ਭਈ ਹਨੇਰਾ ਲੋ ਵਾਂਗਰ ਅਸਲੀ ਏ, ਜਦ ਕਿ ਸਾਇੰਸ ਪੱਕ ਕਰਦੀ ਏ ਭਈ ਹਨੇਰਾ ਬਸ ਲੋ ਦੇ ਫਾਨੀ ਫਹਿਮ ਦੀ ਗੈਰ ਮੌਜੂਦਗੀ ਏ, ਜਿਹਦੇ ਆਉਣ ਨਾਲ ਹਨੇਰਾ ਅਸਲੀ ਸ਼ਨਾਖਤ ਗਵਾ ਦਿੰਦਾ ਹੈ। ਇਸ ਲਈ ਪਾਪ ਤੇ ਦੁੱਖ, ਬਿਮਾਰੀ ਤੇ ਮੌਤ, ਹਯਾਤੀ ਤੇ ਰੱਬ ਦੀ ਫਰਜ਼ੀ ਗੈਰ ਮੌਜੂਦਗੀ ਨੇ, ਤੇ ਇਹ ਸੱਚਾਈ ਤੇ ਪਿਆਰ ਦੇ ਸਾਹਮਣੇ ਗਲਤੀ ਦੇ ਤਸਵਰਾਂ ਵਾਂਗਰ ਨਸ ਜਾਂਦੇ ਨੇ। ਮਸੀਹਤ, ਜਿਵੇਂ ਭਈ ਯਿਸੂ ਨੇ ਸਿਖਾਇਆ ਸੀ ਭਈ ਇਹ ਕੋਈ ਅਕੀਦਾ ਨਹੀਂ ਸੀ, ਨਾ ਹੀ ਰਸਮਾਂ ਦਾ ਇੱਕ ਨਿਜ਼ਾਮ ਸੀ, ਨਾ ਹੀ ਇੱਕ ਰਵਾਇਤੀ ਯਹੋਵਾ ਵੱਲੋਂ ਦਿੱਤਾ ਹੋਇਆ ਕੋਈ ਤੋਹਫਾ ਸੀ, ਬਲਕਿ ਇਹ ਗਲਤੀ ਨੂੰ ਬਾਹਰ ਕੱਢਣ ਤੇ ਬਿਮਾਰ ਨੂੰ ਸ਼ਿਫਾ ਦੇਣ ਵਾਲੇ ਇਲਾਹੀ ਪਿਆਰ ਦਾ ਇਜ਼ਹਾਰ ਸੀ, ਜਿਹੜਾ ਬਸ ਸੱਚਾਈ ਜਾਂ ਮਸੀਹ ਦੇ ਨਾਂ ਉੱਤੇ ਨਹੀਂ ਸੀ, ਬਲਕਿ ਸੱਚਾਈ ਦੇ ਇਜ਼ਹਾਰ ਉੱਤੇ ਸੀ, ਜਿਵੇਂ ਭਈ ਇਲਾਹੀ ਨੂਰ ਦੇ ਸਿਲਸਿਲਿਆਂ ਦੇ ਮਾਮਲੇ ਵਿੱਚ ਪਾਇਆ ਜਾਣਾ ਚਾਹੀਦਾ ਹੈ। ਇਨਸਾਨੀ ਫਲਸਫੇ ਨੇ ਰੱਬ ਨੂੰ ਇਨਸਾਨ ਵਰਗਾ ਬਣਾ ਦਿੱਤਾ ਹੈ। ਕ੍ਰਿਸਚਨ ਸਾਇੰਸ ਇਨਸਾਨ ਨੂੰ ਰੱਬ ਵਰਗਾ ਬਣਾਉਂਦੀ ਏ। ਪਹਿਲੀ ਸੂਰਤ ਗਲਤੀ ਏ, ਜਦ ਕਿ ਦੂਜੀ ਸੱਚਾਈ ਏ। ਗਲਤੀ ਵਿੱਚ ਡੁੱਬ ਕੇ ਇਹ ਮੰਨਣ ਦੀ ਗਲਤੀ ਭਈ ਮਾਦਾ ਨੇਕੀ ਜਾਂ ਬਦੀ ਲਈ ਜ਼ਹੀਨ ਹੋ ਸਕਦਾ ਏ। ਅਸੀਂ ਰੱਬ ਦੀਆਂ ਸਾਫ਼ ਝਲਕੀਆਂ ਬਸ ਤਦ ਵੇਖ ਸਕਦੇ ਹਾਂ ਜਦ ਕੋਰ ਛੱਟ ਜਾਂਦਾ ਏ, ਜਾਂ ਜਦ ਉਹ ਪਿਘਲ ਕੇ ਇੰਨਾ ਪਤਲਾ ਹੋ ਜਾਂਦਾ ਏ ਭਈ ਅਸੀਂ ਇਲਾਹੀ ਸ਼ਬੀਹ ਨੂੰ ਕਿਸੇ ਲਫ਼ਜ਼ ਜਾਂ ਕਿਸੇ ਅਜਿਹੇ ਕੰਮ ਵਿੱਚ ਸਮਝ ਲੈਂਦੇ ਹਾਂ ਜਿਹੜਾ ਅਸਲੀ ਖਿਆਲ ਵਿੱਚ ਚੰਗਿਆਈ ਦੀ ਅਸਲੀਅਤ ਤੇ ਬਾਲਾਦਸਤੀ ਵਿੱਚ, ਬਦੀ ਦੇ ਅਦਮ ਤੇ ਗੈਰ ਅਸਲੀਅਤ ਵਿੱਚ ਇਸ਼ਾਰਾ ਕਰਦਾ ਏ। ਸਹੀਫੇ ਦਲੀਲ ਦਿੰਦੇ ਨੇ ਭਈ ਰੱਬ ਕਾਦਰ ਮੁਤਲਕ ਏ। ਇਹਦੇ ਤੋਂ ਇਹ ਗੱਲ ਵਾਜ਼ਿਹ ਹੁੰਦੀ ਏ ਭਈ ਇਲਾਹੀ ਸਿਆਣ ਤੇ ਉਹਦੇ ਖਿਆਲਾਂ ਦੇ ਇਲਾਵਾ ਕੋਈ ਸ਼ੈ ਨਾ ਅਸਲੀਅਤ ਦੀ ਮਲਕੀਅਤ ਰੱਖਦੀ ਏ ਨਾ ਵਜੂਦੀਅਤ ਦੀ। ਸਹੀਫੇ ਇਹ ਵੀ ਬਿਆਨ ਕਰਦੇ ਨੇ ਭਈ ਰੱਬ ਰੂਹ ਏ, ਇਸ ਲਈ ਰੂਹ ਵਿੱਚ ਸਭ ਕੁਝ ਹਮਾਂਗੀ ਏ ਤੇ ਕੋਈ ਮੁਖਾਲਫਤ ਨਹੀਂ ਹੋ ਸਕਦੀ। ਸਭ ਕੁਝ ਹਯਾਤੀ ਏ ਤੇ ਮੌਤ ਬਿਲਕੁਲ ਨਹੀਂ ਏ। ਰੱਬ ਦੇ ਸੰਸਾਰ ਵਿੱਚ ਹਰ ਸ਼ੈ ਉਹਨੂੰ ਹੀ ਜ਼ਾਹਿਰ ਕਰਦੀ ਏ। ਰੱਬ ਕਿਸੇ ਬਦਕਾਰ ਸਿਆਣ ਨੂੰ ਬਣਾਉਣ ਵਾਲਾ ਨਹੀਂ ਏ। ਅਸਲ ਵਿੱਚ ਬਦੀ ਸਿਆਣ ਹੀ ਨਹੀਂ ਏ। ਸਾਨੂੰ ਇਹ ਸਿੱਖਣਾ ਚਾਹੀਦਾ ਏ ਭਈ ਬਦੀ ਹੌਲਨਾਕ ਧੋਖਾ ਤੇ ਗੈਰ ਅਸਲੀ ਵਜੂਦੀਅਤ ਏ। ਬਦੀ ਉੱਚੀ ਨਹੀਂ ਏ, ਚੰਗਿਆਈ ਲਾਚਾਰ ਨਹੀਂ ਏ। ਨਾ ਹੀ ਮਾਦੇ ਦੇ ਨਾਂ ਦੇ ਹੀ ਕਾਨੂੰਨ ਪਹਿਲੇ ਤੇ ਰੂਹ ਦੇ ਕਾਨੂੰਨ ਦੂਜੇ ਨੰਬਰ ਉੱਤੇ ਨੇ। ਇਸ ਸਬਕ ਤੋਂ ਬਗੈਰ ਅਸੀਂ ਕਾਮਲ ਪਿਓ ਜਾਂ ਇਨਸਾਨ ਦੇ ਇਲਾਹੀ ਅਸੂਲ ਤੋਂ ਆਪਣੀ ਨਜ਼ਰ ਹਟਾ ਲੈਂਦੇ ਹਾਂ। ਬਦਨ ਪਹਿਲਾਂ ਤੇ ਰੂਹ ਅਖੀਰ ਵਿੱਚ ਨਹੀਂ ਏ, ਨਾ ਹੀ ਬਦੀ ਚੰਗਿਆਈ ਤੋਂ ਬਹੁਤੀ ਤਾਕਤ ਵਾਲੀ ਏ। ਹਸਤੀ ਦੀ ਸਾਇੰਸ ਆਪ ਸਾਹਮਣੇ ਆਉਣ ਵਾਲੇ ਨਾਮੁਮਕਿਨਾਤ ਤੋਂ ਇਨਕਾਰ ਕਰਦੀ ਏ, ਜਿਵੇਂ ਭਈ ਵਜ੍ਹਾ ਤੇ ਅਸਰ ਵਿੱਚ ਗਲਤੀ ਤੇ ਸੱਚਾਈ ਦੀ ਆਮੇਜ਼ਸ਼। ਸਾਇੰਸ ਵਾਢੀ ਦੇ ਵੇਲੇ ਕਣਕ ਨੂੰ ਤੂੜੀ ਤੋਂ ਵੱਖ ਕਰਦੀ ਏ। ਸਿਆਣ ਦੀ ਸਾਇੰਸ ਸਾਰੀ ਬੁਰਾਈ ਤੋਂ ਆਰੀ ਹੁੰਦੀ ਏ। ਸੱਚਾਈ ਰੱਬ ਗਲਤੀ ਦਾ ਪਿਓ ਨਹੀਂ ਏ। ਪਾਪ, ਬਿਮਾਰੀ ਤੇ ਮੌਤ ਦੀ ਗਲਤੀ ਦੇ ਅਸਰਾਂ ਦੇ ਤੌਰ ਤੇ ਦਰਜਾਬੰਦੀ ਕੀਤੀ ਜਾਣੀ ਚਾਹੀਦੀ ਏ। ਹਸਤੀ ਦੀ ਅਸਲੀਅਤ ਤੇ ਤਰਤੀਬ ਨੂੰ ਉਹਦੀ ਸਾਇੰਸ ਵਿੱਚ ਫੜਨ ਲਈ ਉਹ ਸਭ ਕੁਝ ਜਿਹੜਾ ਅਸਲੀ ਏ ਉਹਦੇ ਇਲਾਹੀ ਅਸੂਲ ਦੇ ਤੌਰ ਤੇ ਤੁਹਾਨੂੰ ਰੱਬ ਦਾ ਤਸੱਵੁਰ ਕਰਨਾ ਸ਼ੁਰੂ ਕਰਨਾ ਚਾਹੀਦਾ ਏ। ਰੂਹ, ਹਯਾਤੀ, ਸੱਚਾਈ, ਪਿਆਰ, ਯਕਸਾਨੀਅਤ ਵਿੱਚ ਜੁੜ ਜਾਂਦੇ ਨੇ ਤੇ ਇਹ ਸਾਰੇ ਰੱਬ ਦੇ ਰੂਹਾਨੀ ਨਾਂ ਨੇ। ਸਾਰਾ ਕੁਝ ਮਵਾਦ, ਜ਼ਹਾਨਤ, ਹਿਕਮਤ, ਹਸਤੀ, ਲਾਫਾਨੀਅਤ, ਵਜ੍ਹਾ ਤੇ ਅਸਰ ਰੱਬ ਨਾਲ ਤਾਲੁਕ ਰੱਖਦੇ ਨੇ। ਇਹ ਉਹਦੀਆਂ ਖਸਲਤਾਂ ਨੇ, ਯਾਨੀ ਲਾਮਤਨਾਹੀ ਇਲਾਹੀ ਅਸੂਲ, ਪਿਆਰ ਦੇ ਅਬਦੀ ਇਜ਼ਹਾਰ। ਕੋਈ ਹਿਕਮਤ ਸਿਆਣੀ ਨਹੀਂ ਸਿਵਾਏ ਉਹਦੀ ਹਿਕਮਤ ਦੇ, ਕੋਈ ਸੱਚਾਈ ਸੱਚੀ ਨਹੀਂ, ਕੋਈ ਮੁਹੱਬਤ ਪਿਆਰੀ ਨਹੀਂ, ਕੋਈ ਹਯਾਤੀ ਨਹੀਂ ਸਿਵਾਏ ਇਲਾਹੀ ਦੇ, ਕੋਈ ਚੰਗਾ ਨਹੀਂ ਸਿਵਾਏ ਉਹਦੇ ਜਿਹੜੀ ਰੱਬ ਦਿੰਦਾ ਹੈ। ਰੱਬ ਉਹ ਹੀ ਏ ਜੋ ਸਹੀਫੇ ਉਹਨੂੰ ਆਖਦੇ ਨੇ, ਹਯਾਤੀ, ਸੱਚਾਈ ਤੇ ਪਿਆਰ।
रूह इलाही असूल है ते इलाही असूल प्यार है ते प्यार सियान है ते सियान चंगियाई ते बदी दोवें नहीं हुंदे। क्यों जे रब सियान है इसलिए असलीयत विच बस एक ही सियान है, क्यों जे रब एक है। आसमान उत्ते जाण दी कल्ली राह हमांगी है ते मसीह इलाही साइंस विच सानू ये राह विखाउंदा है। ਇਹਦਾ ਮਤਲਬ ਰੱਬ ਚੰਗਿਆਈ ਤੇ ਉਹਦੇ ਪਰਛਾਵੇਂ ਤੋਂ ਇਲਾਵਾ ਕਿਸੇ ਹੋਰ ਅਸਲੀਅਤ ਨੂੰ ਨਾ ਜਾਣਨਾ, ਹਯਾਤੀ ਦੇ ਕਿਸੇ ਹੋਰ ਜ਼ਮੀਰ ਨੂੰ ਨਾ ਜਾਣਨਾ ਹੈ ਤੇ ਨਾ ਦੇ ਹੀ ਦਰਦ ਤੇ ਖੁਸ਼ੀ ਵਾਲੇ ਅਹਿਸਾਸਾਂ ਤੋਂ ਉੱਚਾ ਹੋਣਾ ਹੈ। ਕੱਲੀ ਅਨਾ, ਕੱਲੀ ਸਿਆਨ ਜਾਂ ਰੂਹ ਜਿਹੜੀ ਰੱਬ ਅਖਵਾਂਦੀ ਏ ਲਾਮਤਨਾਹੀ ਇਨਫਰਾਦੀਅਤ ਏ, ਜਿਹੜੀ ਸਾਰੀ ਸੂਰਤ ਤੇ ਮਕਬੂਲੀਅਤ ਦਿੰਦੀ ਏ ਤੇ ਜਿਹੜੀ ਇਨਫਰਾਦੀ ਰੂਹਾਨੀ ਇਨਸਾਨ ਤੇ ਸ਼ੈਵਾਂ ਵਿੱਚ ਅਸਲੀਅਤ ਤੇ ਅਲੂਹੀਅਤ ਦੀ ਅਕਾਸੀ ਕਰਦੀ ਏ। ਦੁੱਖਾਂ ਦੇ, ਪਾਪਾਂ ਦੇ, ਮੁਰਦਾ ਅਕੀਦੇ ਗੈਰ ਅਸਲੀ ਨੇ। ਜਦ ਇਲਾਹੀ ਸਾਇੰਸ ਨੂੰ ਆਲਮਗੀਰ ਤੌਰ ਤੇ ਸਮਝਿਆ ਜਾਂਦਾ ਏ ਤੇ ਇਨਸਾਨ ਉੱਤੇ ਉਹਨਾਂ ਦਾ ਕੋਈ ਇਖਤਿਆਰ ਨਹੀਂ ਹੋਵੇਗਾ, ਕਿਉਂ ਜੇ ਇਨਸਾਨ ਲਾਫਾਨੀ ਏ ਤੇ ਇਲਾਹੀ ਇਖਤਿਆਰ ਦੇ ਰਾਹੀਂ ਜਿਉਂਦਾ ਏ। ਸਾਰੀਆਂ ਸ਼ੈਵਾਂ ਦੇ ਅੰਦਰ ਰੂਹਾਨੀ ਅਸਲੀਅਤ ਸਾਇੰਸੀ ਸਚਾਈ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।